ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਇੱਕ ਖਬਰ ਜਦੋਂ ਤੋਂ ਮੈਂ ਸੁਣੀ ਹੈ, ਜਦੋਂ ਤੋਂ ਇਹਦੇ ਤੇ ਚਰਚਾ ਚੱਲੀ ਹੈ, ਮੈਂ ਸੋਚ ਰਿਹਾ ਸੀਗਾ ਵੀ ਲੋਕਾਂ ਦੀ ਕਿੱਡੀ ਭਰੋਸੇਯੋਗਤਾ ਹੁੰਦੀ ਹੈ ਅਦਾਲਤਾਂ ਦੇ ਉੱਤੇ। ਬੰਦਾ ਜਦੋਂ ਵੀ ਉਹਦੇ ਤੇ ਕੋਈ ਜ਼ੁਲਮ ਹੁੰਦਾ, ਕੋਈ ਫੋਰਸ ਜ਼ੁਲਮ ਕਰਦੀ ਹੈ, ਜਾਂ ਉਹਦੇ ਤੇ ਸਮਾਜ ਦੇ ਵਿੱਚੋਂ ਕੋਈ ਸਮਾਜ ਦਾ ਕੋਈ ਹਿੱਸਾ ਜ਼ੁਲਮ ਕਰਦਾ, ਤੇ ਉਹ ਕਹਿੰਦਾ ਵੀ ਆਈ ਵਿਲ ਸੀ ਯੂ ਇਨ ਦਾ ਕੋਰਟ, ਮੈਂ ਤੈਨੂੰ ਅਦਾਲਤ 'ਚ ਦੇਖਾਂਗਾ। ਮਤਲਬ ਇਹ ਇਕੱਲਾ ਕੋਰਟ ਨਹੀਂ ਹੁੰਦਾ, ਉਹਦਾ ਇਹ ਹੁੰਦਾ ਵੀ ਉਹਦੀ ਭਰੋਸੇਯੋਗਤਾ ਵੀ ਮੈਨੂੰ ਉੱਥੋਂ ਨਿਆਂ ਮਿਲੂਗਾ। ਤੇ ਜੇਕਰ ਭਾਰਤ ਦਾ ਚੀਫ ਜਸਟਿਸ ਇਹ ਗੱਲ ਕਵੇ ਵੀ ਮੈਂ ਨਹੀਂ ਦੇਖਣੀ ਵੀਡੀਓ, ਤੇ ਸੁਣਵਾਈ ਤੋਂ ਹੀ ਇਨਕਾਰ ਕਰ ਦੇਵੇ, ਤਾਂ ਫਿਰ ਲੋਕਾਂ ਦੇ ਵਿੱਚ ਕੀ ਮੈਸੇਜ ਆਊਗਾ? ਲੋਕ ਕੀ ਸੋਚਣਗੇ ਨਿਆਂ ਦੀ ਇਸ ਧਿਰ ਨੂੰ ਲੈ ਕੇ? ਪ੍ਰਵੀਨ ਜੀ, ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਜੀ ਉਹ ਸ਼ਖਸੀਅਤ ਨੇ ਜੀ, ਜਿਨ੍ਹਾਂ ਦੇ ਦੋ ਵਿਗੜੇ ਬੋਲਾਂ ਨੇ ਕਾਂਗਰਸ ਜਨਤਾ ਪਾਰਟੀ ਨੂੰ ਜਨਮ ਦਿੱਤਾ ਹੈ। ਬਿਲਕੁਲ ਜੀ, ਬਿਲਕੁਲ। ਬਾਅਦ ਚੋਂ ਬੇਸ਼ੱਕ ਉਹਨਾਂ ਨੇ ਆਪਣੇ ਆਪ ਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਮੇਰਾ ਭਾਵ ਇਹ ਨਹੀਂ ਸੀ, ਮੈਂ ਸਾਰਿਆਂ ਲਈ ਨਹੀਂ ਕਿਹਾ ਸੀ, ਮੈਂ ਨੌਜਵਾਨਾਂ ਲਈ ਨਹੀਂ ਕਿਹਾ ਸੀ, ਮੈਂ ਤਾਂ ਸਾਰੇ ਵਕੀਲਾਂ ਲਈ ਨਹੀਂ ਕਿਹਾ ਸੀ, ਮੈਂ ਤਾਂ ਉਹਨਾਂ ਲਈ ਕਿਹਾ ਸੀ ਜਿਹੜੇ ਕਾਲਾ ਕੋਟਾ ਪਾ ਲੈਂਦੇ ਨੇ, ਫਿਰ ਬਾਅਦ ਚੋਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਰਟੀ ਐਕਸਪਰਟ ਬਣ ਕੇ ਲੋਕਾਂ ਨੂੰ ਭਰਮਾਉਂਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ, ਮੈਂ ਤਾਂ ਉਹਨਾਂ ਲਈ ਕਿਹਾ ਸੀ। ਜੋ ਵੀ ਹੋਵੇ, ਉਹਨਾਂ ਦੇ ਮੂੰਹ ਚੋਂ ਨਿਕਲੇ ਬੋਲ ਤੇ ਕਮਾਨ ਚੋਂ ਨਿਕਲਿਆ ਤੀਰ ਫਿਰ ਉਹ ਵਾਪਸ ਨਹੀਂ ਆਉਂਦਾ, ਤੇ ਇਸ ਲਈ ਉਹਦੇ ਵਿੱਚੋਂ ਫਿਰ ਅਭਿਜੀਤ ਦੀਪਕੇ ਨੇ ਇੱਕ ਸੋਸ਼ਲ ਮੀਡੀਆ ਤੇ ਪੇਜ ਬਣਾਇਆ, ਤੇ ਉਸ ਤੋਂ ਬਾਅਦ ਇਹ ਪਾਰਟੀ ਇਸ ਰੂਪ ਚ ਆ ਗਈ, ਤੇ ਉਸ ਤੋਂ ਬਾਅਦ ਇਹਦੇ ਤੇ ਜਿਹੜਾ ਨੀਟ ਪੇਪਰ ਹੈ ਇਸ ਮਾਮਲੇ ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ। ਜੀ ਜੀ। ਹੁਣ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਉਹ ਸਾਰੇ ਕਾਕਰੋਚ ਦੇ ਵਰਕਰ ਥੋੜਾ ਨੇ, ਉਹ ਸਧਾਰਨ ਘਰਾਂ ਦੇ ਜਵਾਕ, ਸਹੀ ਹੈ, ਆਮ ਬੱਚੇ ਨੇ। ਤੇ ਮੈਂ ਕਹਿੰਦਾ ਉਹ ਪਾਰਟੀ ਦੇ ਹੋਣ, ਉਹ ਆਮ ਹੋਣ ਜੀ, ਪੁਲਿਸ ਦਾ ਉਹਨਾਂ ਪ੍ਰਤੀ ਅਜਿਹਾ ਵਤੀਰਾ ਕਿਵੇਂ ਹੋ ਸਕਦਾ? ਕਿਸੇ ਵੀ ਨਾਗਰਿਕ ਪ੍ਰਤੀ, ਕਿਸੇ ਵੀ ਵਿਅਕਤੀ ਪ੍ਰਤੀ, ਕਿਸੇ ਵੀ, ਔਰ ਉਹ ਜੇ ਬੱਚੇ ਹੋਣ, ਸਟੂਡੈਂਟ ਹੋਣ, ਫਿਰ ਤਾਂ ਵੱਖਰਾ ਹੀ ਬਿਲਕੁਲ ਸਵਾਲ। ਤੇ ਜੇ ਪੁਲਿਸ ਵੈਸ਼ੀਪਣੇ ਤੇ ਆ ਗਈ, ਲੋਕ ਫਿਰ ਸਿਸਟਮ ਸਰਕਾਰਾਂ ਕੰਨੀ ਦੇਖਦੇ ਨੇ ਕਿ ਉਹ ਕੁਛ ਕਰਨਗੀਆਂ। ਸਰਕਾਰਾਂ ਵੀ ਜਦੋਂ ਪਿੱਠ ਕਰਕੇ ਖੜ ਜਾਣ, ਤੇ ਤੁਹਾਡੀ ਗੱਲ ਦਰੁਸਤ ਹੈ ਕਿ ਲੋਕਾਂ ਨੂੰ ਫਿਰ ਸਿਰਫ ਜਾਂ ਰੱਬ ਤੇ ਭਰੋਸਾ ਰਹਿੰਦਾ ਜਾਂ ਅਦਾਲਤ ਤੇ। ਅਦਾਲਤ ਤੇ, ਸਹੀ ਹੈ, ਬਿਲਕੁਲ। ਕੁਦਰਤ ਨੂੰ, ਪਰਮਾਤਮਾ ਨੂੰ ਮੰਨਣ ਵਾਲੇ ਲੋਕ ਫਿਰ ਰੱਬ ਦੇ ਦਰ ਤੇ ਜਾਂਦੇ ਨੇ। ਅਸੀਂ ਮੰਦਿਰਾਂ ਦੇ ਬੂਹੇ ਭਿੜਦੇ ਵੀ ਦੇਖੇ ਦਿੱਲੀ ਦੇ ਵਿੱਚ। ਸਹੀ ਹੈ, ਬਿਲਕੁਲ। ਕਿ ਹਾਂ, ਜਦੋਂ ਬੱਚਿਆਂ ਨੇ ਅੰਦਰ ਜਾ ਕੇ ਸ਼ਰਨ ਲੈਣ ਦੀ ਕੋਸ਼ਿਸ਼ ਕੀਤੀ, ਬੱਚੀਆਂ ਸੀਗੀਆਂ, ਤੇ ਤਦ ਉਹਨਾਂ ਨੂੰ ਬਾਹਰ ਕਰਕੇ ਦਰਵਾਜ਼ੇ ਭੇੜ ਲਏ ਗਏ ਜੀ ਕਿ ਨਾ, ਅਸੀਂ ਨਹੀਂ ਤੁਹਾਨੂੰ ਇੱਥੇ ਅੰਦਰ ਵੜਨ ਦੇਣਾ ਜੀ। ਦੂਸਰੇ ਪਾਸੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਵਾਜ਼ੇ ਅਸੀਂ ਬੱਚਿਆਂ ਲਈ ਖੁੱਲਦੇ ਦੇਖੇ, ਸੈਂਕੜਿਆਂ ਦੀ ਗਿਣਤੀ 'ਚ ਬੱਚੇ ਅੰਦਰ ਆਏ, ਤੇ ਜਦੋਂ ਪੁਲਿਸ ਵੜਨ ਲੱਗੀ ਤਦ ਉਹੀ ਦਰਵਾਜ਼ੇ ਭਿੜਦੇ ਦੇਖੇ ਕਿ ਪੁਲਿਸ ਨਹੀਂ ਦਾਖਲ ਹੋਣ ਦਿਆਂਗੇ ਅੰਦਰ। ਸਹੀ ਹੈ। ਤੇ ਉਹਨਾਂ ਨੂੰ ਉੱਥੇ ਰਹਿਣ ਦਾ, ਖਾਣ ਦਾ ਸਾਰਾ ਪ੍ਰਬੰਧ ਹੋਇਆ। ਸੋ ਇਸ ਲਈ ਇਹ ਦ੍ਰਿਸ਼ ਵੀ ਅਸੀਂ ਦੇਖਿਆ। ਦੂਸਰੇ ਪਾਸੇ ਜਦੋਂ ਅਦਾਲਤ ਦਾ ਰੁਖ ਕਰਨ ਵਾਲਾ ਮਾਮਲਾ ਆ, ਤਾਂ ਉੱਥੇ ਅਦਾਲਤਾਂ ਦੇ ਬਦਲਦੇ ਅਸੀਂ ਚਿਹਰੇ ਵੀ ਦੇਖੇ। ਜਿਹੜੀ ਮਾਣਯੋਗ ਅਦਾਲਤ ਨੂੰ ਇਹ ਚਾਹੀਦਾ ਸੀ ਕਿ ਉਹ ਖੁਦ ਸੂਹ ਨੋਟਿਸ ਲੈਂਦੀ ਇਸ ਮਸਲੇ ਦਾ। ਸਹੀ ਹੈ। ਜਿਹੜੇ ਚੀਫ ਜਸਟਿਸ ਸਾਹਿਬ ਨੂੰ ਇਹ ਚਾਹੀਦਾ ਸੀ ਕਿ ਮੈਂ ਸਵੈ ਨੋਟਿਸ ਲੈ ਕੇ ਤਲਬ ਕਰਦਾ ਦਿੱਲੀ ਦੇ ਡੀਜੀਪੀ ਨੂੰ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਕਿ ਉਹਦੇ ਕੋਲ ਆ ਵੀ ਪੁਲਿਸ, ਮੈਂ ਬੁਲਾ ਕੇ ਪੁੱਛਦਾ। ਉਹ ਉਲਟਾ ਜੇ ਇੱਕ ਪਟੀਸ਼ਨ ਕਰਤਾ ਜਾਂਦਾ ਵੀ ਹੈ, ਤੇ ਉਹ ਪਟੀਸ਼ਨ ਪਾਉਂਦਾ ਵੀ ਜਨਹਿਤ ਦੇ ਵਿੱਚ, ਤਾਂ ਜਨਾਬ ਕਹਿੰਦੇ ਨੇ ਸਾਡੇ ਕੋਲ ਤੁਰੰਤ ਸੁਣਵਾਈ ਦਾ ਸਮਾਂ ਨਹੀਂ। ਕਮਾਲ ਹੈ। ਵੀਡੀਓ ਦੇਖਣ ਦਾ ਟਾਈਮ ਨਹੀਂ, ਸਾਡਾ ਤੇ ਆਪਣਾ ਸਮਾਂ ਬਰਬਾਦ ਨਾ ਕਰੋ। ਕਹਿੰਦੇ ਜੀ, ਜਦੋਂ ਬੁੱਧਵਾਰ ਨੂੰ ਇੱਕ ਵਕੀਲ ਨੇ 3 ਜੱਜਾਂ ਦੇ ਬੈਂਚ ਕੋਲ ਇਹ ਅਰਜੀ ਲਾਈ, ਉਸ ਸਬੱਬ ਨਾਲ ਉਹ 3 ਜੱਜਾਂ ਦਾ ਬੈਂਚ ਉਹ ਸੀਗਾ ਜਿਹਦੀ ਅਗਵਾਈ ਚੀਫ ਜਸਟਿਸ ਸੂਰਿਆਕਾਂਤ ਕਰ ਰਹੇ ਸੀ। ਠੀਕ ਹੈ ਜੀ। ਤੇ ਸੂਰਿਆਕਾਂਤ ਕਹਿੰਦੇ ਸਾਨੂੰ ਵੀਡੀਓ ਦੇਖਣ ਦੇ ਵਿੱਚ ਕੋਈ ਰੁਚੀ ਨਹੀਂ ਹੈ। ਫਿਰ ਸਾਡੇ ਕੋਲ ਦੇਖਣ ਦਾ ਸਮਾਂ ਵੀ ਨਹੀਂ ਹੈ ਜੀ। ਮਤਲਬ ਸਮਾਂ ਨਾ ਹੋਣਾ ਵੱਖਰੀ ਗੱਲ ਹੈ, ਸਾਡੀ ਇੱਛਾ ਹੀ ਨਹੀਂ ਹੈ ਦੇਖਣ ਦੀ। ਅਸੀਂ ਇਸ ਮਸਲੇ ਤੇ ਗੱਲੇ ਨਹੀਂ ਕਰਨਾ ਚਾਹੁੰਦੇ ਜੀ। ਫਿਰ ਜਦੋਂ ਵਕੀਲ ਨੇ ਦੁਬਾਰਾ ਕਿਹਾ ਕਿ ਜਨਾਬ ਇਹ ਵਿਦਿਆਰਥੀਆਂ ਨਾਲ ਕੁੱਟਮਾਰ ਦਾ ਮਾਮਲਾ ਹੈ, ਉਹ ਅਜੇ ਵੀ ਪ੍ਰਭਾਵਿਤ ਨੇ, ਮੇਰੀ ਬੇਨਤੀ ਹੈ ਇੱਕ ਵਾਰ ਨਜ਼ਰਸਾਨੀ ਤਾਂ ਕਰ ਲਓ ਇਸ ਮਸਲੇ ਤੇ। ਜਨਾਬ ਕਹਿੰਦੇ ਸਾਡਾ ਤੇ ਆਪਣਾ ਵਕਤ ਬਰਬਾਦ ਨਾ ਕਰ, ਅਸੀਂ ਤੁਰੰਤ ਨਹੀਂ ਸੁਣਵਾਈ ਕਰਨੀ, ਮਤਲਬ ਤੂੰ ਅਰਜੀ ਲਾ ਜਾ, ਜਦ ਹੋਊਗੀ ਦੇਖਾਂਗੇ ਜੀ। ਤੇ ਇੱਥੋਂ ਦਾ ਹਾਲ ਮੇਰੇ ਕੋਲ ਪੂਰੀ ਗੱਲਬਾਤ ਪਈ ਆ। ਪਟੀਸ਼ਨ ਕਰਤਾ ਵਕੀਲ, ਵਿਦਿਆਰਥੀਆਂ ਦੇ ਵੱਲੋਂ ਮਹੱਤਵਪੂਰਨ ਮੁੱਦਾ ਚੁੱਕਿਆ ਜਾ ਰਿਹਾ, ਉਹ ਨੀਟ ਪ੍ਰੀਖਿਆ ਸਹੀ ਤਰੀਕੇ ਨਾਲ ਕਰਾਉਣ ਤੇ ਨੈਸ਼ਨਲ ਟੈਸਟਿੰਗ ਏਜੰਸੀ 'ਚ ਸੁਧਾਰ ਵਰਗੇ ਮੁੱਦਿਆਂ ਦੀ ਗੱਲ ਕਰ ਰਹੇ ਨੇ। ਅਜੇ ਉਹ ਗੱਲ ਆਪਣੀ ਕੰਟੀਨਿਊ ਕਰ ਰਿਹਾ ਸੀਗਾ ਵਕੀਲ, ਕਿ ਚੀਫ ਜਸਟਿਸ ਸਾਹਿਬ ਨੇ ਉਹਨੂੰ ਵਿੱਚ ਟੋਕਤਾ। ਠੀਕ ਹੈ। ਵਿੱਚੇ ਰੋਕਦੇ ਹੋਏ ਕਿਹਾ ਥੈਂਕ ਯੂ ਵੈਰੀ ਮਚ। ਠੀਕ ਆ। ਮਤਲਬ ਇਹਦਾ ਮਤਲਬ ਹੁੰਦਾ ਕਿ ਇਹਦੇ ਪਰ ਗੱਲ ਨਾ ਕਰ, ਬੰਦ ਕਰ, ਚੱਲ ਲੱਗੇ। ਪਟੀਸ਼ਨ ਕਰਤਾ ਵਕੀਲ ਨੇ ਫਿਰ ਕਿਹਾ ਕਿ ਪੁਲਿਸ ਦੀ ਜਿਹੜੀ ਉਹਨਾਂ ਦੇ ਵੈਸ਼ੀਪਣੇ ਆ, ਉਹ ਜੋ ਦ੍ਰਿਸ਼ ਹੈ ਮੇਰੇ ਕੋਲ ਵੀਡੀਓ ਰੂਪ 'ਚ ਪਏ ਨੇ।
ਜੇ ਸੰਭਵ ਹੋ ਸਕੇ ਤਾਂ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ, ਮਤਲਬ ਅੱਜ ਜਿਹੜਾ ਸਾਡੇ ਦਿਨ ਚੜ ਗਿਆ, ਕੱਲ ਉਹਨਾਂ ਨੇ ਲਾਈ ਸੀ ਕਿ ਵੀਰਵਾਰ ਨੂੰ ਹੀ ਕਰ ਲਈ ਜਾਵੇ, ਕਿਉਂਕਿ ਵਿਦਿਆਰਥੀ ਅਜੇ ਵੀ ਪੀੜਤ ਨੇ, ਪ੍ਰਭਾਵਿਤ ਨੇ ਜੀ। ਤੇ ਚੀਫ ਜਸਟਿਸ ਸਾਹਿਬ ਨੇ ਕੀ ਕਿਹਾ ਕਿ ਸਾਨੂੰ ਵੀਡੀਓ 'ਚ ਕੋਈ ਦਿਲਚਸਪੀ ਨਹੀਂ ਜੀ, ਤੇ ਨਾ ਹੀ ਸਾਡੇ ਕੋਲ ਦੇਖਣ ਦਾ ਵਕਤ ਹੈ। ਤੇ ਜਦੋਂ ਉਹਨੇ ਕਿਹਾ ਕਿ ਜੀ ਅਜੇ ਵੀ ਬੱਚੇ ਪ੍ਰਭਾਵਿਤ ਨੇ, ਤੁਸੀਂ ਨਜ਼ਰਸਾਨੀ ਤਾਂ ਕਰੋ, ਤਾਂ ਕਹਿੰਦੇ ਸਾਡਾ ਤੇ ਆਪਣਾ ਸਮਾਂ ਬਰਬਾਦ ਨਾ ਕਰੋ। ਠੀਕ ਹੈ। ਅੱਛਾ, ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਇਹਦਾ ਮਤਲਬ ਚੀਫ ਜਸਟਿਸ ਸਾਹਿਬ ਇਸ ਮਸਲੇ ਤੇ ਨਜ਼ਰਸਾਨੀ ਨਹੀਂ ਕਰਨਾ ਚਾਹੁੰਦੇ। ਉਸ ਮਸਲੇ ਤੇ ਹਾਈ ਕੋਰਟ ਵੀ ਮਾਮਲਾ ਗਿਆ, ਉੱਥੇ ਵੀ ਤੁਰੰਤ ਸੁਣਵਾਈ ਤੋਂ ਇਨਕਾਰ ਹੋਇਆ। ਸਹੀ ਹੈ। ਤਾਂ ਕੀ ਇਹਦੇ ਪਿੱਛੇ ਕੋਈ ਤਾਕਤਾਂ ਕੰਮ ਕਰਨ ਲੱਗ ਪਈ? ਸਹੀ। ਕੀ ਇਹਦੇ ਪਿੱਛੇ ਸਿਸਟਮ ਕੰਮ ਕਰਨ ਲੱਗ ਪਿਆ ਜੀ? ਕੀ ਸੱਤਾ ਦੇ ਨਾਲ ਰਹਿਣਾ ਹੀ ਇਨਸਾਫ ਹੋ ਗਿਆ? ਸੋ ਇਹ ਤਰੀਕਾਕਾਰ ਦੇ ਉੱਤੇ ਸਵਾਲ ਹੈ। ਜਦੋਂ ਅਦਾਲਤਾਂ ਦੇ ਉੱਤੇ ਸਵਾਲੀ ਨਿਸ਼ਾਨ ਆਉਣ ਲੱਗ ਜਾਣ, ਸ਼ੱਕੇ ਛੁਪੇ ਹੋ ਜਾਣਾ, ਫਿਰ ਲੋਕ ਕਿਹੜੇ ਦਰ ਤੇ ਜਾਣਗੇ ਜੀ? ਸਹੀ ਹੈ। ਸੋ ਆਪਣੇ ਆਪ 'ਚ ਇਹ ਅਹਿਮ ਪਹਿਲੂ ਹੈ। ਸੋ ਮੈਨੂੰ ਲੱਗਦਾ ਕਿ ਕੁਝ ਵਕੀਲਾਂ ਨੇ ਇਸ ਮਸਲੇ ਤੇ ਨੋਟਿਸ ਲਿਆ, ਉਹ ਬੱਚਿਆਂ ਦੇ ਨਾਲ ਨਿੱਤਰ ਕੇ ਆਏ ਨੇ, ਬਾਰ ਐਸੋਸੀਏਸ਼ਨਾਂ, ਤੇ ਮੈਨੂੰ ਲੱਗਦਾ ਇਹ ਮੁੱਦਾ ਵੱਡਾ ਬਣ ਸਕਦਾ। ਤੇ ਪਰ ਮਤਲਬ ਜਿਸ ਤਰ੍ਹਾਂ ਦਾ ਹੀ ਸਾਡਾ ਸਿਸਟਮ, ਸਰਕਾਰਾਂ, ਹੁਣ ਇਸ ਘਟਨਾ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਦੇਰ ਰਾਤ ਤੱਕ ਹੀ ਰਾਸ਼ਟਰਪਤੀ ਦਾ ਇਹਦੇ ਤੇ ਕੋਈ ਬਿਆਨ ਆਇਆ ਹੁੰਦਾ ਜੀ। ਸਹੀ ਹੈ। ਪਰ ਨਹੀਂ, ਚੁੱਪ ਵਰਤੀ ਹੋਈ ਹੈ, ਕਿਉਂਕਿ ਸਾਰੇ ਮੋਦੀ ਦੇ ਮੂੰਹ ਕਨੀ ਦੇਖਦੇ ਨੇ। ਉਸ ਚਿਹਰੇ ਕਨੀ ਦੇਖ ਲੈਂਦੇ ਨੇ ਜਿਨ੍ਹਾਂ ਨੇ ਕਦੇ ਅੱਗੇ ਸੰਕਟ ਵੇਲੇ ਮੂੰਹ ਖੋਲਿਆ ਹੀ ਨਹੀਂਗਾ, ਉਸ ਦੇ ਮੂੰਹ ਵੱਲ ਤੱਕ ਰਹੇ ਨੇ ਸਾਰੇ। ਔਰ ਇਹ ਜ਼ਰੂਰੀ ਹੈ ਸਮਾਜ ਦੇ ਵਿੱਚ, ਜੇ ਕੋਈ ਮਾੜੀ ਘਟਨਾ ਹੋ ਰਹੀ ਹੈ ਤਾਂ ਲੋਕ ਕਿੱਥੇ ਜਾਣਗੇ ਸ਼ਰਮਾ ਜੀ? ਅੱਜ ਤੁਸੀਂ ਆਪਦੇ ਦਰ ਤੋਂ ਮੋੜਤਾ, ਹੋਰ ਦਰ ਕਿਹੜਾ ਬਚਿਆ? ਜਿਹੜੇ ਦਰ ਤੇ ਜਾਣਾ ਚਾਹੁੰਦੇ ਨੇ ਉੱਥੇ ਤਾਂ ਜਾਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ। ਸੋ ਇਹ ਸੰਸਥਾਵਾਂ ਦੀ ਜਿਹੜੀ ਚੁੱਪ ਆ ਨਾ, ਇਹ ਵੀ ਡੈਮੋਕ੍ਰੇਸੀ ਦਾ ਗਲਾ ਘੁੱਟਦੀ ਆ। ਹਾਂ, ਏਜੰਸੀਆਂ, ਮੀਡੀਆ, ਇਹ ਜਿੰਨੇ ਥੰਮ ਨੇ, ਇਹਨਾਂ ਦੇ ਬਾਰੇ ਤਾਂ ਆਪਾਂ ਚਰਚਾ ਕਰਦੇ ਹੀ ਹੈ। ਵਿਧਾਨ ਪਾਲਿਕਾਵਾਂ ਨੇ, ਮੀਡੀਆ ਜਾਂ ਕੋਈ ਹੋਰ ਨੇ ਸੰਸਥਾਵਾਂ, ਏਜੰਸੀਜ਼ ਨੇ। ਪਰ ਹੁਣ ਜੇਕਰ ਇਹ ਵੀ ਧਿਰ ਹੁੰਦੀ ਹੈ, ਇਸ ਲੋਕਾਂ ਤੋਂ ਮੂੰਹ ਮੋੜਦੀ ਹੈ, ਤਾਂ ਫਿਰ ਜ਼ਾਹਰ ਜੀ ਗੱਲ ਹੈ ਕਿ ਜ਼ੀਰੋ ਆਪਸ਼ਨ ਅੱਗੇ ਬਚੀ ਹੈ।